हाँ जी अस्सलाम वालेकुम जी, की हाल चाल। उम्मीद करते हैं वधिया होवोगे। वेलकम आ स्वागत आ जी आनू आखते हैं अज के नवे व्लॉग च ते अज दी नवी वीडियो दे विच। अज दे दिन करते हैं आपां स्टार्ट। रोज़ा हैगा जी अज चौथा ते माशाल्लाह काम भी पीक ते चलन दिया ते सूरज जिहड़ा वो भी पीक ते ही खड़ा है इस टाइम। धुप जिहड़ी आ होर मैनूं लगदा 10 दिनां नूं पूरी चुभण लग पैणी है ते बाकी जी माशाल्लाह काम जिहड़ा वा अपना तकरीबन हो चला एंड। सुनाओ चाचा की हाल, ठीक हो? शुक्र अल्लाह दा जी। निबेड़ता चाचा फिर? हाँ जी आखिरी बार है 7000 इट लग गई है जी अपनी कसमें? हाँ जी ये सोचा नहीं 7000 लगूगी। 7000 इट लग गई 2 दिन। अज तीसरी दिहाड़ी है मतलब हाले 10 नहीं बजे 10 नहीं बजे। हाँ जी चाचे दी कंध नहीं तकरीबन वार रह गए सी साडे 6 रह गए सी 9 रह गए सी है ना। सुबह जी 9 रह गए सी ते चाचे ने आउंदे माशाल्लाह ढेड़ ते 9 ਦੇ 9 ਵਾਰ ਤੇ ਆ ਇਹ ਹੁਣ ਇੱਥੇ ਬੂਹਾ ਛੱਡਤਾ ਵਾ ਤੇ ਇੱਥੇ ਉਹ ਬੂਹਾ ਜਿਹਾ ਆਪਣੇ ਕੋਲ ਪਿਆ ਹੋਇਆ ਵਾ ਉੱਥੇ ਪਰਲੇ ਪਾਸੇ ਉਹ ਇੱਥੇ ਲਾਉਣਾ ਵਾ ਤੇ ਵਿੱਚ ਪੈ ਜੂਗੀ ਭਾਲ ਤਾਂ ਕਿ ਵੀ ਘੋੜੀ ਵਾਸਤੇ ਜਿਹੜਾ ਨਿਜ਼ਾਮ ਆ ਸੈੱਟ ਰਹੂਗਾ ਤੇ ਜਿਹੜਾ ਪੱਧਰਾ ਆਪਾਂ ਬਾਅਦ ਚ ਕਰ ਦੇਣਾ ਵਾ। ਕੋਠੇ ਛੋਟੇ ਵਾਲਾ ਜਿਹੜਾ ਨਿਜ਼ਾਮ ਆ ਉਹ ਬਾਅਦ ਚ ਕਰਨਾ, ਤਕਰੀਬਨ ਮਹੀਨੇ ਕੇ ਬਾਅਦ ਕਰਾਂਗੇ। ਹਲੇ ਦਿਨ ਨਿਕਲਦੇ ਆ ਸੌਖੇ ਤੇ ਮੈਂ ਕਿਹਾ ਵੀ ਇੱਕ ਵਾਰੀ ਨਾ ਸਿੱਧਾ ਪੱਧਰਾ ਜਿਹਾ ਕਰ ਲਈਏ, ਉਸ ਤੋਂ ਬਾਅਦ ਆਪਾਂ ਜਿਹੜਾ ਸਿਰਕੀ ਬਾਲੇ ਇਹ ਉਹ ਜੋ ਵੀ ਲਾਉਣਾ ਹੋਇਆ, ਗਾਡਰ ਪਾਉਣਾ ਹੋਇਆ, ਸਿਰਕੀ ਪਾਉਣੀ ਹੋਈ, ਜਿਹੜਾ ਵੀ ਨਿਜ਼ਾਮ ਕਰਨਾ ਹੋਇਆ ਮੈਂ ਚਾਚੂ ਨੂੰ ਕਿਹਾ, ਮੈਂ ਕਿਹਾ ਵੀ ਆਪਾਂ ਕਰ ਲਾਂਗੇ ਬਾਅਦ ਚ। ਇਦੋਂ ਬਾਅਦ ਅੱਲਾ ਰੱਖੇ ਖੈਰ ਸੁੱਖ ਤੇ ਆਪਾਂ ਹੋਰ ਵੀ ਕਾਫੀ ਜ਼ਿਆਦਾ ਕੰਮ ਕਰਨੇ ਆ, ਸੋ ਉਹਦੇ ਨਾਲ ਫਿਰ ਇਹ ਵੀ ਵਿੱਚ ਨਿਬੇੜ ਦਾਂਗੇ। ਤੇ ਅਲੀ ਲੱਗਾ ਹੋਇਆ ਜੀ ਮਾਸ਼ਾਅੱਲਾ ਕਹਾਣੀ ਬਣਾਉਣ। ਲੋ ਜੀ ਤੂੜੀ ਛੂੜੀ ਲੈਂਦੀ ਆ, ਮਿਕਸ ਕਰਦਾ ਪਿਆ ਅਲੀ। ਹਾਂ ਅਲੀ ਸੁਣਾ ਕਿੱਦਾਂ, ਕੀ ਹੋਇਆ? ਬੋਲਦਾ ਨਹੀਂ आज नहीं बोलना है, ਕਿਉਂ? आज थके पे हैं। ਉਹ ਤੂੰ ਤਾਂ ਥੱਕਿਆ ਰਹਿਣਾ, ਕਦੇ ਕਿਹਾ ਵੀ ਅੱਜ ਚੋਰੀ ਮੈਂ ਬੜਾ ਐਕਟਿਵ ਆ, ਅੱਜ ਤਾਂ ਐ ਬਸ ਲੈਵਲ ਹੋਇਆ ਪਿਆ ਨਿਜ਼ਾਮ। तू एक्टिव ही रहना भाई, वेला ही आ। ਨਹੀਂ ਮੈਂ ਕਿਤੇ ਵੇਲਾ ਯਾਰ, ਜਾਂਦੀ ਕਰਾ ਲਈ और ਗੱਲ। ਮੈਂ ਥੋੜਾ ਕੰਮ ਕੀਤਾ, ਦੱਸ ਮੈਨੂੰ। ओ कीता ਨਹੀਂ ਕੀਤਾ ਕੰਮ? नहीं ਬਸ ਤੂੰ ਕਿਹੜਾ ਮੰਨਣਾ ਭਾਈ, ਤੇਰੇ ਬਰਾਬਰ ਨੇ ਅਸੀਂ ਕੰਮ ਕਰ ਸਕਦੇ, ਤੂੰ ਮੰਨਣਾ ਵੀ ਨਹੀਂ ਹੈਗਾ। हां ਇਹ ਤਾਂ ਗੱਲ ਹੈ। और सुना ਹੋਰ ਠੀਕ ਆ। ਹੁਣ ਤੂੰ ਮੈਨੂੰ ਯਾਰ ਅੱਛਾ ਇਧਰ ਮੇਰੇ ਵੱਲ ਵੇਖੀ, ਕਿਦੋਂ ਦਾ ਮੈਂ ਬਾਹਰ ਆ ਮਿੱਟੀ ਸਾਰੀ ਖਿੱਚ ਕੇ ਮੈਂ ਨਹੀਂ ਕੀਤੀ। नहीं ਚਾਚਾ ਜੀ ਆ ਜਰਾ ਇਨਸਾਫ ਕਰਿਓ ਬੜਾ ਜਿਹਾ। हाँ जी मिट्टी तुसी कीती आ, करा तू लियांता। ਕਿਰਾਇਆ ਮੈਂ ਲਿਆਂਦਾ, हाँ जी करा मारे। ਠੀਕ ਆ। ਫੇਰ ਇਹਨਾਂ ਨੂੰ ਤੂੜੀ ਲੈਣ ਮੈਂ ਘੱਲਿਆ ਆ ਕੇ। हाँ जी ਕਹਿੰਦੇ ਨਹੀਂ ਹੁੰਦੇ ਵੀ 100 ਕੰਮਾਂ ਤੇ ਇੱਕ ਹਾਰੀ। ओ मुंडे नु पूछो आज खड़ा हो। ਜਿਹੜਾ ਮੁੰਡਾ ਤੇ ਮੁੰਡਾ ਬੋਲਦਾ ਹੀ ਨਹੀਂਗਾ। ਮੁੰਡਿਆ ਦੱਸ ਵੀ ਕਿਹੜਾ ਕੰਮ ਕੀਤਾ ਮੈਂ? मिट्टी तुसी सीटी जी। ਹਾਂ ਕਿਰਾਇਆ ਲਿਆਂਤਾ, ਇਹਨਾਂ ਨੂੰ ਤੂੜੀ ਲੈਣ ਘਲਾਏ ਮੈਂ। हाँ जी ਕੀਤਾ ਨਾ? ਇਹ ਕਹਿੰਦਾ ਵੀ ਮੈਂ ਕੀਤਾ ਸਾਰਾ ਕੁਝ। नहीं जी ਤੂੰ ਨਾ ਬੰਦਾ ਬਣ ਜਾ ਲਈ, ਸਾਰਿਆਂ ਸਾਹਮਣੇ ਮੈਨੂੰ ਜਲੀਲ ਕਰਦਾ ਯਾਰ ਵੀ ਮੈਂ ਕੁਝ ਨਹੀਂ ਕਰਦਾ। ਮੈਂ ਕਰਦਾ ਹੀ ਤਾਂ ਮੈਂ ਜਦੋਂ ਕੰਮ ਕਰ ਰਿਹਾ ਨਾ ਫਿਰ ਮੈਂ ਕੈਮਰਾ ਨਹੀਂ ਔਨ ਕਰਦਾ, ਮੈਂ ਵਿਖਾਉਂਦਾ ਨਹੀਂ, ਮੈਂ ਕਦੇ ਨਜ਼ਰ ਨਾ ਲੱਗ ਜਾਵੇ ਐਵੇਂ। ਫਿਰ ਸਾਰੇ ਕਹਿਣਗੇ ਕੰਮ ਬਹੁਤ ਕਰਦਾ। ਤੇ ਬਾਕੀ ਚੋਰੀ ਗੱਲ ਇਹ ਆ ਵੀ ਤੂੰ, ਮੈਂ ਸੁਣਿਆ ਵੀ ਸਵੇਰੇ ਤੂੰ ਆਲੂ ਚੱਕਣ ਜਾਣਾ ਹੁਣ। हाँ सिर्फ आज दी दिहाड़ी भाई। आज मैं रात कल्ले ने लिपड़ा पिया ना तो मैं लिप देना है। ਕਿਉਂ? क्लियर कर दा ਬੋਰੀ ਦਾ ਰੇਟ ਕੀ ਆ? इवें आ भी आज रात ਨੂੰ क्लियर करके जा। ਅੱਜ ਤੋਂ ਬੋਰੀ ਦਾ ਰੇਟ ਦੱਸ ਵੀ 35 ਰੁਪਏ ਬੋਰੀ ਦਾ ਰੇਟ ਆ ਜੀ। ਤੇ ਮੈਂ ਕਿੰਨੀਆਂ ਬੋਰੀਆਂ ਤੇ ਕਿੰਨਾ ਸਿੱਟ ਹਾਂ ਵੀ ਅਲੀ, ਕਿੰਨੇ ਪੈਸੇ ਬਣ ਕਿੰਨੀਆਂ ਬੋਰੀਆਂ ਸਿੱਟਣੀਆਂ ਤੇ ਕਿੰਨੇ ਪੈਸੇ ਬਣਨੇ ਆ? ਬੋਰੀ 100 ਸੈੱਟ ਹੀ ਲਈਦੀ ਕੱਲੇ ਨਹੀਂ ਯਾਰ। ਕੱਲਾ ਆਲੂਆਂ ਦੀ ਬੋਰੀ ਜਿਹੜੀ ਆ 3 ਮਣ ਦੀ ਤੇ ਉਹਦਾ ਹੈ ਕੀ ਆ? 3 ਮਣ ਦੀ ਬੋਰੀ ਆ ਤੇ ਰੇਟ ਕੀ ਆ? 35 ਰੁਪਏ 30 ਰੁਪਏ 35 ਰੁਪਏ ਚੱਲਦੇ। 35 ਰੁਪਏ ਚੱਲੀ ਜਾਂਦੇ। ਵੀ ਚੱਕ ਕੇ ਤਾਂ ਲੋਡ ਕਰਨੀ ਆ ਹਾਂ ਚੱਕ ਕੇ ਟਰਾਲੇ ਤੇ ਲੋਡ ਕਰ ਦੇਣੀ 35 ਰੁਪਏ ਬੋਰੀ ਦੇ। ਤੇ ਜਿਹੜੇ ਬਾਕੀ ਦੋ ਚੁਕਾਉਣ ਵਾਲੇ ਹੁੰਦੇ ਉਹਨਾਂ ਦੇ ਵੀ ਨਾਲ ਸਾਂਝੇ ਹੁੰਦੇ ਪੈਸੇ? ਹਾਂ ਉਹ ਦੋ ਚੁਕਾਣ ਵਾਲੇ ਹੋਣਗੇ ਤਾਂ ਫਿਰ 300 ਬੋਰੀ ਲੱਦੂਗਾ। ਦੋ ਚੁਕਾਉਣ ਵਾਲੇ ਹੋਣਗੇ, ਉਹ ਪੈਸੇ ਜਿਹੜੇ 35 ਰੁਪਏ ਦੇਣੇ ਆ ਉਹ ਤਿੰਨਾਂ ਤੇ ਤਕਸੀਮ ਕਰ ਦੇਣੇ। ਤਿੰਨਾਂ ਤਕਸੀਮ ਕਰ ਦੇਣੇ ਆ। ਵੀ ਵਾਰੋ ਵਾਰੀ ਚੱਕੀ ਜਾਣੀ ਜਾਂ ਜਿੱਦਾਂ 300 ਬੋਰੀ ਲੋਡ ਕਰਨੀ ਆ ਫਿਰ ਤਿੰਨਾਂ ਨੇ, ਅੱਛਾ ਇਹ ਪੈਸੇ ਸਹੀ ਆਉਣਗੇ। ਤੇ ਪੈਸੇ ਕਿੰਨੇ ਬਣ ਜਾਣਗੇ ਤਕਰੀਬਨ? ਇਹ ਜ਼ਰਾ ਮਾਰ ਲਾ 30 ਰੁਪਈਆਂ ਦੇ ਹਿਸਾਬ ਦੇ ਨਾਲ ਬਣ ਗਿਆ ਜੀ 9000 ਰੁਪਈਆ। ਹਾਂਜੀ। ਤੇ 9000 ਤਿੰਨਾਂ ਦੇ ਵਿੱਚ ਡਿਵਾਈਡ ਹੋ ਜਾਣਾ ਵਾ, ਹਾਂਜੀ ਠੀਕ ਆ। ਤਕਸੀਮ ਹੋ ਜਾਣਾ ਤੇ ਕਿੰਨੇ ਬਣ ਗਏ? ਹਾਂ ਇਹ 3-3000 ਰੁਪਈਆ। ਹਾਂ ਤੇ ਦਿਹਾੜੀ ਠੀਕ ਆ 3000 ਨੂੰ ਪੈ ਜਾਣੀ ਹੈ। ਹਾਂ ਮਤਲਬ ਤੂੰ ਮਹੀਨਾ 90000 ਨੂੰ ਲਾ ਦੇਣਾ, ਹਾਂ, ਮਹੀਨਾ ਪਰ ਮਹੀਨਾ ਕੰਮ ਨਹੀਂ ਹੁੰਦਾ ਨਾ। ਮਹੀਨਾ ਆਲੂ ਥੋੜੀ ਚੱਕਣੇ ਆ। ਮਹੀਨਾ ਆਲੂ ਚੱਕੀ ਜਾਂਦੇ ਆ ਯਾਰ ਉਹ ਬੰਦੇ। ਭਾਈ ਮਹੀਨਾ ਕਿੱਥੇ ਚੱਕੀ ਜਾਂਦੇ ਆ? ਐਵੇਂ ਮਾਰੀ ਭਾਈ ਜਾਂਦਾ 10-15 ਦਿਨ ਹੋ ਗਏ ਨਾਲ ਦੇ। ਹੁਣ ਹਾਂ। ਆਲੂ ਸੀਜ਼ਨ ਆ। ਨਾਲ ਦੇ 10-15 ਦਿਨ ਨਾਲ ਦੇ ਹੁਣ ਜਾਂਦੇ ਆ ਆਲੂ ਲੈਣ ਸਾਰੇ ਚੱਕਣ ਜਾਂਦੇ ਆ। ਅੱਛਾ ਚਲੋ ਅੱਲਾ ਰੱਖੇ ਖੈਰ ਸੁੱਖ। ਆਹ ਤਾਂ ਨਵੇੜੋ ਨਾ, ਬਾਕੀ ਬਾਅਦ ਦੀ ਗੱਲ ਆ, ਵੇਖਦੇ ਟੂਲ ਵੀ ਚੱਲ ਗਿਆ, ਤੁਹਾਨੂੰ ਨਵਾਉਣਾ ਮਤ। ਚਲੋ ਅੱਜ ਨਾਲੇ ਲੋ ਜੀ ਕਹਾਣੀ ਲਾਪੀ ਆ ਬਣ ਤੇ ਕੰਧਾਂ ਚਾਚੇ ਨੇ ਆ ਬਣਾਤੀਆਂ ਵਾ। ਚਾਚਾ ਇਹ ਕਹਾਣੀ ਆਪਾਂ ਹੁਣ ਕਿੱਥੇ ਕਿੱਦਾਂ ਲਾਉਣੀ ਆ? ਇਹ ਕੰਧਾਂ ਨੂੰ ਲਿਪਣਾ ਜੀ। ਇਹ ਲਿਪਣ ਦਾ ਮਕਸਦ ਕੀ ਆ? ਵੀ ਜਿਹੜਾ ਘੋੜੀ ਜਿਹੜੀ ਆ ਉਹ ਇੱਕ ਤੇ ਨਾਲ ਖਾਜ ਕਰਦੀ ਆ, ਫਿਰ ਉਤੋਂ ਪਿੰਡਾ ਨਹੀਂ ਛਿੱਲ ਹੁੰਦਾ। ਹਾਂ ਦੂਏ ਨੰਬਰ ਤੇ ਚਿਚੜ ਨਹੀਂ ਪੈਂਦਾ। ਤੇ ਜੇ ਆਪਾਂ ਉਹਦਾ ਕਰ ਦਿੰਦੇ ਦੂਜੇ ਦਾ
ਪਲਸਤਰ ਪਲੂਸਤਰ ਕਰ ਦਿੰਦੇ ਉਹ ਨਹੀਂ ਸੀ ਬਾਰੇ? ਬਾਹਰੋਂ ਕਰ ਲਾਂਗੇ ਹਾਂ, ਉਹ ਬਾਹਰੋਂ ਤਾਂ ਕਰਾਂਗੇ। ਸਾਡਾ ਘਰ ਨਾਲ ਹੀ ਲਿਪੀ ਦੀ। ਅੱਛਾ ਹਾਂਜੀ, ਮਜ਼ਬੂਤੀ ਹੋ ਜਾਂਦੀ, ਨਾਲੇ ਕੰਧ ਘੋੜੀ ਸਿੱਟਦੀ ਨਹੀਂ। ਹਾਂ, ਤੇ ਜੇ ਦੂਜੀ ਹੋਵੇ ਤਾਂ ਉਹ ਫਿਰ ਕੰਮ ਖਰਾਬ ਹੋ ਜਾਂਦਾ, ਫਿਰ ਉਹ ਮੈਨੂੰ ਲੱਗਦਾ ਵੀ ਘਿਸਣਾ ਵੱਜ ਕੇ ਨਾ ਹਾਂ, ਘੋੜੀ ਦਾ ਛਿੱਲਿਆ ਛਿੱਲਿਆ ਜਾਂਦਾ ਵਾ। ਇਹ ਰੌਲਾ ਹੈਗਾ। ਲਓ ਜੀ, ਆ ਬਣ ਚੱਲੀ ਆ ਕਹਾਣੀ, ਤੂੜੀ ਛੂੜੀ ਰਲਾ ਕੇ ਤਾਂ ਕਹਾਣੀ ਬਣਾਉਂਦੇ ਪਿਆ ਮੁੰਡੇ। ਇਨਸ਼ਾਅੱਲਾ ਇਹ ਹੋਰ 10 ਮਿੰਟਾਂ ਤਿਆਰ, ਤੇ ਫਿਰ ਚਾਚੇ ਨੇ ਕਰ ਦੇਣਾ ਕੰਮ ਸ਼ੁਰੂ। ਦੇ ਕੀ ਪੱਠੇ ਵੱਡੇ ਸੀ ਮੈਂ ਤਾਂ ਮੇਰੇ ਕੋ ਤਾਂ ਭਾ ਹੋ ਗਈ ਬਸ, ਕਿਉਂਕਿ ਇਹਨਾਂ ਨੇ ਕੱਲ ਟਕੋਰਾ ਗਵਾਤਾ ਚਾਚਾ ਉੱਥੇ ਸਿੱਟ ਕੇ, ਤੇ ਉਹ ਭਾਈ ਹੁਣ ਦਾਤਰ ਨਹੀਂ ਲੱਗਾ। ਮੈਂ ਚਲੋ ਅਲੀ ਸਾਹਿਬ ਤੁਹਾਡੇ 'ਚ ਜਾਨ ਬਹੁਤੀ ਆ, ਤੁਸੀਂ ਵੱਢ ਲਓ। ਤੇ ਚਾਚਾ ਬਾਕੀ ਮੈਨੂੰ ਤੁਸੀਂ ਇਹ ਦੱਸੋ ਸੱਚ ਵੀ ਤੁਹਾਡਾ ਪਿਛੋਕੜ ਕੀ ਆ? ਤੁਸੀਂ ਇੱਧਰ ਦੇ ਆ ਕਿ ਉੱਧਰ ਦੇ ਆ ਤੁਸੀਂ? ਅਸੀਂ ਜ਼ਿਲ੍ਹਾ ਜਲੰਧਰ ਆ ਸਾਡਾ। ਅੱਛਾ, ਪਿੰਡ ਲਵਾਰ ਪਤਾਪਰਾ। ਲਵਾਰ ਪਤਾਪਰਾ। ਹਾਂਜੀ, ਅੱਛਾ ਇੰਡੀਆ ਦੇ ਵਿੱਚ। ਅੱਛਾ, ਚੜ੍ਹਦੇ ਪੰਜਾਬ 'ਚ। ਹਾਂਜੀ, ਚੜ੍ਹਦਾ ਪੰਜਾਬ, ਜ਼ਿਲ੍ਹਾ ਜਲੰਧਰ ਆ ਜੀ ਆਪਣਾ। ਤੇ ਤਹਿਸੀਲ ਤੁਹਾਡੀ ਕਿਹੜੀ ਸੀ? ਤਹਿਸੀਲ ਵੀ ਜਲੰਧਰ ਹੀ ਸੀ ਜਲੰਧਰ ਹੀ ਸੀ ਕਿ ਨਹੀਂ? ਮੈਨੂੰ ਹੁਣ ਪਤਾ ਨਹੀਂ, ਨਵਾਂ ਸ਼ਹਿਰ ਆ ਪਤਾ ਨਹੀਂ ਕਿ ਉੱਥੇ ਕੋਈ ਨਹੀਂ ਹੋ ਸਕਦਾ ਕੋਈ ਇਦਾਂ ਦਾ। ਹਾਂਜੀ, ਮੈਨੂੰ ਨਾ ਤੁਹਾਡੇ ਜਿਹੜੇ ਵੱਡੇ ਭਾਈ ਆ, ਵੱਡੇ ਭਾਈ ਨਾਲ ਤਾਂ ਛੋਟੇ ਆ, ਛੋਟਾ ਤੁਹਾਡਾ, ਉਹਨਾਂ ਨੇ ਦੱਸਿਆ ਸੀ। ਹਾਂਜੀ, ਉਹਨਾਂ ਤੋਂ ਮੈਂ ਪੁੱਛਿਆ ਸੀ ਤਾਂ ਉਹ ਕਹਿੰਦੇ ਸੀ ਵੀ ਸਾਡਾ ਉਧਰ ਹੀ ਆ ਕਿ ਜ਼ਿਲ੍ਹਾ ਜਲੰਧਰ ਸੀ ਸਾਡਾ। ਅੱਛਾ ਅੱਛਾ। ਤੇ ਤੁਹਾਡੇ ਵਾਲਦ ਸਾਹਿਬ ਆਏ ਸੀ ਜਾਂ ਉਧਰੋਂ? ਸਾਡਾ ਵਾਲਦ ਸਾਹਿਬ। ਤੁਹਾਡੇ ਵਾਲਦ ਸਾਹਿਬ ਆਏ ਸੀ? ਹਾਂਜੀ। ਕਿੰਨੀ ਕੀ ਉਮਰ ਦੇ ਸੀ ਜਦੋਂ ਆਏ ਸੀ? 18 ਸਾਲ ਦੇ ਸੀ। ਅੱਛਾ, ਮਾਸ਼ਾਅੱਲਾ ਵਾ। 18 ਸਾਲਾਂ ਦੇ ਸੀ ਜੋ ਉਧਰੋਂ ਆਏ ਸੀ? ਹਾਂਜੀ, ਸਾਡਾ ਵਾਲਦ 18 ਸਾਲ ਦਾ ਸੀ। ਸਾਡਾ ਤਾਇਆ ਜਿਹੜਾ ਵੱਡਾ ਸੀ ਉਹ 24 ਸਾਲ ਉਮਰ ਸੀ ਉਹਦੀ। ਅੱਛਾ ਅੱਛਾ, ਮਤਲਬ ਪੂਰੀ ਹੋਸ਼ ਸਾਂਭ ਕੇ। ਹਾਂਜੀ, ਉੱਥੇ ਚੰਨਣ ਸਿੱਖ ਹੁੰਦਾ ਸੀ ਇੱਕ। ਅੱਛਾ, ਸਰਦਾਰ ਸੀ? ਸਰਦਾਰ। ਹਾਂ ਹਾਂ। ਉਹਦੇ ਨਾਲ ਉਹ ਬਾਂਹ ਛਾਂ ਫੜਦਾ ਹੁੰਦਾ ਸੀ, ਕੌਡੀ ਖੇਡਦਾ ਸੀ। ਤੁਹਾਡਾ ਅੱਬਾ ਕਿ ਤਾਇਆ? ਤਾਇਆ ਸਾਡਾ ਅੱਛਾ, ਜਿਹੜਾ ਸੀ, ਅਬਦੁਲ ਹਕ ਉਹਦਾ ਨਾਮ ਸੀ। ਅੱਛਾ। ਸਾਡੇ ਅੱਬੂ ਜੀ ਦਾ ਨਾਮ ਹੈਗਾ ਸੀ ਅਬਦੁਲ ਮਜੀਦ। ਅਬਦੁਲ ਮਜੀਦ। ਹਾਂਜੀ, ਇਹ ਵੀ ਘੁਲਦਾ ਸੀ। ਅੱਛਾ ਅੱਛਾ। ਲੇਕਿਨ ਸਾਡਾ ਜਿਹੜਾ ਤਾਇਆ ਸੀ ਉਹ ਵੀ ਉਹ ਮੇਲਿਆਂ 'ਚ ਘੁਲਦਾ ਸੀ, ਉੱਥੇ ਖਾੜੇ ਲੱਗਦੇ ਸੀ। ਅੱਛਾ ਅੱਛਾ ਅੱਛਾ। ਚੰਨਣ, ਹਾਂਜੀ। ਸਰਦਾਰ ਚੰਨਣ। ਹਾਂਜੀ, ਜਲੰਧਰ ਦੇ ਵਿੱਚ ਉਸੇ ਪਿੰਡ ਦਾ ਸੀ ਜੀ? ਹਾਂਜੀ, ਉਸ ਪਿੰਡ ਦੇ ਸੀ। ਦੋ ਭਰਾ ਸੀ ਉਹ? ਅੱਛਾ ਅੱਛਾ। ਸਾਡਾ ਤਾਇਆ ਦੱਸ ਦਿੰਦਾ ਸੀ ਵੀ ਅਸੀਂ ਉਹਨਾਂ ਨਾਲ ਮੇਲਿਆਂ ਤੇ ਬਾਂਹ ਫੜੀ ਦੀ ਸੀ। ਅੱਛਾ। ਫਿਰ ਕੌਡੀ ਕੁਸ਼ਤੀ ਘੁਲਦੇ ਵੀ ਸੀ। ਤਾਂ ਇਹਨਾਂ ਦੇ ਜਿਹੜੇ ਬਜ਼ੁਰਗ ਹੁੰਦੇ ਉਹ ਤੇ ਫਿਰ ਆਪਣੀਆਂ ਗੱਲਾਂ ਪੁਰਾਣੀਆਂ ਸੁਣਾਉਂਦੇ ਨਾ ਆਪਾਂ ਨੂੰ। ਹਾਂਜੀ, ਕਿਉਂਕਿ ਜਿਵੇਂ ਪਹਿਲੇ ਟਾਈਮ ਦੇ ਵਿੱਚ ਲੋਕ ਹੈਗੇ ਸੀ ਤਾਂ ਉਹਨਾਂ 'ਚ ਤੇ ਪਿਆਰ ਵੀ ਬੜਾ ਸੀ। ਹਾਂਜੀ, ਇਹ ਨਹੀਂ ਸੀ ਵੀ ਖਹਿ ਬਹਿ ਨਹੀਂ ਸੀ ਹੁੰਦੀ ਪਿੰਡਾਂ ਦੇ ਵਿੱਚ। ਜਦੋਂ ਲੋਕ ਦੱਸਦੇ ਆ ਵੀ ਹਾਂਜੀ, ਜਦੋਂ ਦੱਸਦੇ ਵੀ ਅਜਾੜੇ ਪਏ ਆ, ਲੋਟੀਆਂ ਪਈਆਂ, ਹਾਂ ਹਾਂ, ਉਦੋਂ ਫਿਰ ਉਹ ਛੱਡਣ ਵੀ ਆਏ ਬਾਰਡਰ ਤੱਕ। ਅੱਛਾ। ਹਾਂਜੀ, ਨਾਲ ਆਏ ਦੋਵੇਂ ਭਰਾ। ਅੱਛਾ, ਮਤਲਬ ਵੀ ਜੇ ਬਾਂਹ ਫੜਦੇ ਸੀ ਮੇਲਿਆਂ ਤੇ ਯਾਰੀ ਵੀ ਹੈਗੀ ਹਾਂ, ਸੀ। ਯਾਰੀ ਵੀ ਸੀ ਉਹਦੀ। ਯਾਰੀ ਵੀ ਸੀ। ਚੰਗਾ ਵਕਤ ਉਹਨਾਂ ਦਾ ਲੰਘਿਆ ਸੀ। ਹਾਂ। ਤੇ ਤਾਇਆ ਸਾਡਾ ਦੱਸਦਾ ਸੀ ਵੀ ਬਹੁਤ ਚੰਗੇ ਬੰਦੇ ਸੀ। ਤਾਇਆ ਸਾਡਾ ਵੱਡਾ ਤਾਇਆ ਜਿਹੜਾ ਸੀ ਉਹ 30 ਸਾਲ ਉਮਰ ਸੀ, ਤਾਏ ਛੋਟੇ ਦੀ 24 ਸਾਲ ਸੀ। ਸਾਡਾ ਅੱਬਾ ਜਿਹੜਾ ਸੀ ਉਹ 18 ਸਾਲ ਦਾ ਸੀ। ਸਾਡੀ ਫੁੱਫੀ ਅੱਬਾ ਜੀ ਤੋਂ ਵੱਡੀ ਸੀ। ਅੱਛਾ 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 ਅੱਛਾ। ਮਤਲਬ ਤੁਹਾਡਾ ਮਾਸ਼ਾਅੱਲਾ ਜਿਹੜਾ ਖਾਨਦਾਨ ਸਾਰਾ ਸਾਡਾ ਅੱਬਾ ਸੀ ਮਤਲਬ ਸਹੀ ਸਲਾਮਤ ਸਾਰੇ ਗਏ ਸੀ, ਨੁਕਸਾਨ ਤੇ ਨਹੀਂ ਸੀ ਹੋਇਆ ਕੋਈ? ਨਹੀਂ, ਕੋਈ ਨੁਕਸਾਨ। ਮਾਲੀ ਨੁਕਸਾਨ ਤੇ ਚੱਲ ਜਿਹੜੇ ਹੋਏ ਹਾਂਜੀ, ਪਰ ਜਾਨੀ ਨੁਕਸਾਨ ਕੋਈ ਜਾਨੀ ਨਹੀਂ। ਨੁਕਸਾਨ ਐਸਾ ਕੋਈ ਨਹੀਂ ਸੀ ਹੋਇਆ। ਚਲੋ ਮਾਸ਼ਾਅੱਲਾ। ਸਾਡਾ ਸਾਰਾ ਪਰਿਵਾਰ ਜਿਹੜਾ ਅਮਨੋ ਮਾਨ ਆ ਗਿਆ ਸੀ। ਅੱਛਾ ਕੋਈ ਐਸੀ ਗੱਲਬਾਤ ਨਹੀਂ ਸੀ। ਹਾਂ, ਲੋਕਾਂ ਨੇ ਬਹੁਤ ਕਹਿੰਦੇ ਨਾ ਵੀ ਇਦਾਂ ਹੋ ਗਿਆ ਸੀ ਫਲਾਨਾ ਸਾਡੇ ਨਾਲ। ਮੈਂ ਜਿੰਨੇ ਵੀ ਨਾ ਹੁਣ ਸਾਡਾ ਹੈਗਾ ਨਾ ਨਾਸਰ ਭਾਜੀ ਹੋਣਾ ਨਾਲ, ਢਿੱਲੋਂ ਹੋਣਾ ਨਾਲ, ਪੰਜਾਬੀ ਲਹਿਰ ਵਾਲਿਆਂ ਨਾਲ ਵਾਵਾ ਸਾਰੀ, ਹਾਂਜੀ, ਉਹ ਦੱਸਦੇ ਆ ਵੀ ਜਿੰਨੇ ਆਈ ਵਿਟਨੈਸ ਜਿਹੜੇ ਆ ਉਹਨਾਂ ਨੇ 1800 ਬੰਦੇ ਤਾਂ ਘੱਟੋ ਘੱਟ ਵੀ ਕੀਤੇ ਆ ਹੁਣ ਤੱਕ। ਤੇ ਉਹ ਕਹਿੰਦੇ ਆ ਵੀ ਬੜੇ ਬੰਦੇ ਉਧਰੋਂ ਜਿਹੜੇ ਨਾ ਸਹੀ ਸਲਾਮਤੀ ਆਏ ਆ। ਹਾਂਜੀ, ਠੀਕ ਹੈ। ਨੇ ਤਾਂ ਲੋਕਾਂ ਨੇ ਤਾਂ ਬਹੁਤ ਹਵਾੜ ਆਇਆ ਕਿ ਇਦਾਂ ਹੋ ਗਈ ਸੀ, ਹੋਏ ਬਹੁਤ ਆ, ਲੇਕਿਨ ਬਹੁਤ ਜ਼ਿਆਦਾ ਲੋਕ ਵੀ ਵੱਡ ਵਡੇਂਗਾ ਵੀ ਬਹੁਤ ਹੋਇਆ ਹਾਂ, ਸੀ। ਲੇਕਿਨ ਕੁਝ ਲੋਕ ਬਹੁਤ ਸਹੀ ਸਲਾਮਤ ਆ ਗਏ। ਸਲਾਮਤ ਵੀ ਹਾਂ, ਬਿਲਕੁਲ ਬਿਲਕੁਲ। ਤੇ ਲੋ ਜੀ, ਸਾਡਾ ਚਾਚਾ ਦੂਜਾ ਵੀ ਆ ਗਿਆ। ਕੀ ਚਾਚਾ ਰੌਲਾ ਪਾਉਣਾ ਨਾ ਦੂਰੋਂ ਹੀ? ਯਾਰ ਪੱਠੇ ਚੱਕਣੇ ਸੀ, ਕੰਮ ਬਹੁਤ ਪਏ ਆ। ਕੰਮ ਤੇ ਫਿਰ ਟਾਈਮ ਨਾਲ ਆ ਜਾ ਕਰ ਚਾਚਾ। ਟਾਈਮ ਨਾਲ ਹੀ ਆਇਆ ਮੈਂ, ਸਾਂਝਰੇ ਹੀ। ਸਾਂਝਰੇ ਤਾਂ ਆ ਵੱਡੇ ਸਾਂਝਰੇ ਦੇ ਤੂੰ ਉਹਨੂੰ ਨੇ ਕੁਤਰ ਕੇ ਦਿੱਤੇ ਤੇ ਆਪਦੇ ਦੋ ਥੱਬੇ ਲਿਆਂਦੇ। ਇਹ ਦੋ ਮੂੰਹ ਤੋਂ ਐਨੂੰ ਕਰ, ਦੂਜੇ ਪਾਸੇ ਨੂੰ ਕਰ। ਹਾਂ, ਮੜੀ ਇੱਥੇ ਇੱਥੇ ਰੱਖ ਇੱਥੇ। ਲੈ, ਹੁਣ ਜਿੱਥੇ ਮਰਜੀ ਤੁਰਿਆ ਜਾ, ਹੋਰ ਲੈ ਕੇ ਵੀ ਦੂਰ ਜਾਣਾ। ਅੱਲਾ ਦੀ ਖੈਰ। ਹਾਂਜੀ, ਬਾਲ ਬੱਚਾ ਠੀਕ ਠਾਕ ਆ? ਹਾਂ ਹਾਂ, ਅੱਲਾ ਦੀ ਰਹਿਮਤ ਆ। ਤੇ ਚਾਚੇ ਦੇ ਫੋਟੋ ਛਿੱਕੀ ਜਾ ਤੇ ਚਾਚੇ ਨਾਲ ਗੱਲਾਂ ਕੀਤੀ ਜਾ, ਸਮਝ ਨਹੀਂ ਗੱਲ ਦੀ ਲੱਗੀ। ਨਹੀਂ ਨਹੀਂ, ਮਾਸ਼ਾਅੱਲਾ ਘੋੜੀਆਂ ਕਿੱਥੇ ਗਈਆਂ? ਆ ਜਾਣਗੀਆਂ ਹੁਣ ਸਵੇਰੇ। ਹੁਣ ਤੂੰ ਆਏਗਾ ਤਾਂ ਫੇਰ ਆ। ਘੋੜੀ ਅੱਜ ਵਾੜਾ ਮੁਕੰਮਲ ਹੋ ਗਿਆ, ਸਵੇਰੇ ਲੈ ਕੇ ਆਉਣੀ। ਹਾਂ, ਸਵੇਰੇ ਲਿਆਉਣੀ ਇਨਸ਼ਾਅੱਲਾ ਆਪਾਂ। ਇੱਧਰ ਕੌਣ ਆ? ਚੌਰੀ ਜ਼ਾਹਦ। ਹਾਂ ਚੌਰੀ। ਆਹੋ ਆਹੋ, ਮੈਂ ਕਹੀ ਜਾਣਾ ਬਸ ਨਾ। ਲੋ ਜੀ, ਅਲੀ ਦਾ ਮੁੰਡਾ ਆ ਗਿਆ। ਕੀ ਹਾਲ ਈ? ਠੀਕ ਹੈ ਓਏ? ਠੀਕ ਹੈ। ਇਹ ਬੱਟੀ ਦਾ ਕੁੱਕੜ ਲਾਦਾ ਪਿਆ ਕਹਿੰਦੇ ਭਾਈ। ਇਹ ਤਾਂ ਕੁੱਕੜ ਅਸੀਂ ਤਿਆਰ ਕਰਨ ਦੇ, ਭੱਟੀ ਨਾਲ ਲੜਨਾ ਮੁਰਗਾ
ਅੱਛਾ ਪੱਟੀ ਲਾਉਣ ਆਏ ਪੁੱਛ ਰਹੇ ਆ ਕਿ ਮੁਰਗੇ ਨੂੰ ਕੀ ਦਈਏ ਕਿ ਬਦਾਮ ਬਦੂਮ ਲਿਆ ਭੱਟੀ ਸਾਹਿਬ ਦਈਏ ਪਰ ਸਾਹਿਬ ਦਿੱਤੇ ਬਦਾਮ ਕੇ ਕੋਈ ਨਹੀਂ ਨਹੀਂ ਭੱਟੀ ਦਿੱਤੇ ਸਾਹਿਬ ਮੂੰਹੋਂ ਬੋਲੋ ਯਾਰ ਪਰ ਸਾਹਿਬ ਮੂੰਹ ਤੋਂ ਬੋਲੋ ਦਿੱਤੇ ਸਾਰਾ ਭਰ ਲਿਆ ਉੱਠੀ ਬਈ ਲੋ ਜੀ ਕੰਮ ਦੇ ਨਾਲ ਸ਼ੁਗਲ ਦੇ ਨਾਲ ਹੁੰਦਾ ਪਿਆ ਕੰਮ ਹੁਣ ਕਹਾਣੀ ਆਪਣੀ ਜਿਹੜੀ ਸਾਰੀ ਬਣ ਗਈ ਹੈ ਤੇ ਹੁਣ ਹੋਣ ਲੱਗ ਪਿਆ ਕੰਮ ਸ਼ੁਰੂ ਇੱਥੇ ਹੁਣ ਅਸੀਂ ਮੈਂ ਤਾਂ ਅਲੀ ਨੇ ਭਰ ਲਾਉਣੇ ਆ ਥੋਬੇ ਕਿਉਂ ਅਲੀ ਆਹੋ ਸੌਖਾ ਕਦੋਂ ਇਹ ਥੋਬਿਆਂ ਵਾਲਾ ਸੌਖਾ ਵਾ ਨਹੀਂ ਇਹ ਮੇਰੇ ਕੋ ਨਹੀਂ ਹੁੰਦਾ ਲੋ ਜੀ ਬਿਸਮਿਲ੍ਲਾ ਦੀ ਬਰਕਤ ਜੀ ਹੋ ਗਿਆ ਕੰਮ ਸ਼ੁਰੂ ਜੀ ਲੋ ਜੀ ਹੁਣ ਆ ਗਈ ਯਾਰ ਰੇੜੀ ਵੱਡੀ ਹੈ ਅਲੀ ਮੜਾ ਜਾ ਸਾਈਡ ਮਾਰੋ ਉਹ ਕੀ ਸੱਤ ਮੈਂ ਹੁੰਨਾ ਲੋ ਜੀ ਬਿਸਮਿਲ੍ਲਾ ਲੱਗੀ ਹੁਣ ਤਾਂ ਥੋਬੇ ਪੂਰੇ ਹੋ ਕੇ ਲਾਗੂ ਰਿਓ ਜੋੜ ਕੇ ਨਾਲ ਓਏ ਇਦਾਂ ਨਹੀਂ ਭਾਈ ਚੱਲ ਲੈ ਆਰਾਮ ਨਾਲ ਭਾਈ ਸਾਰਾ ਤੇ ਘੇਰੀ ਜਾਣਾ ਇਦਾਂ ਲੈ ਚਾਚਾ ਇਦਾਂ ਹੁਣ ਠੀਕ ਹੈ ਮੇਰੀ ਕਾਟਨ ਨਾ ਖਰਾਬ ਕਰ ਸ਼ਾਬਾਸ਼ ਸ਼ਾਬਾਸ਼ ਕੱਪੜੇ ਨਹੀਂ ਖਰਾਬ ਕਰਨੇ ਹਾਂ, ਕੱਪੜੇ ਦੇ ਨਵੀਂ ਸ਼ਰਟ ਚਾਚਾ ਅੱਲਾ ਦੀ ਕਸਮ ਹੈ ਕਿਉਂ ਜਮਿਆ ਹੈ ਸਾਹਿਬ ਬੋਲਦਾ ਨਹੀਂ ਬੋਲੂ ਤੈਨੂੰ ਬਾਅਦ ਦੱਸੂ ਮੈਂ ਕਿਉਂ ਸ਼ਰਟ ਲਾਈ ਨਹੀਂ ਮੇਰੀ ਨਵੀਂ ਸ਼ਰਟ ਆ ਜੀ ਨਵੀਂ ਤੋਂ ਪਤਲੀ ਪਤਲਾ ਉੱਤੇ ਪਤਲਾ ਲਾਉਣਾ ਸ਼ਾਬਾਸ਼ ਮੈਂ ਇੱਕ ਵਾਰੀ ਵੀ ਨਹੀਂ ਪਾਈ ਹੈ ਮੈਂ ਇੱਕ ਵਾਰੀ ਵੀ ਨਹੀਂ ਪਾਈ ਤੇ ਆਪ ਕਹਾਣੀ 'ਚ ਵੀ ਥੋਬਿਆਂ 'ਚ ਵੀ ਪਾਈ ਫਿਰਦਾ ਕੁਛ ਨਹੀਂ ਹੁੰਦਾ ਖੈਰ ਚਲੋ ਚਲੋ ਰੱਬ ਸ਼ਾਬਾਸ਼ ਹੋਰ ਦਊ ਮੈਂ ਨਾ ਕਿਉਂ ਚਾਚਾ ਇਹ ਕੰਮ ਹੁੰਦਾ ਨਾ ਸੀ ਆ ਮਿੱਟੀ ਵਾਲਾ ਪਹਿਲਾਂ ਹੁਣ ਤਾਂ ਇਹ ਮੁੱਕ ਗਿਆ ਹੈ ਨਾ ਹਾਂ ਲੋਕ ਹੁਣ ਨਹੀਂ ਕਰਦੇ ਜੇ ਚਾਚਾ ਤੁਸੀਂ ਨਵਾਂ ਸ਼ੁਰੂ ਕੀਤਾ ਹੋਣਾ ਇਹ ਜਾਂ ਮਿਸਤਰੀ ਬਾਅਦ ਤੁਸੀਂ ਕੰਮ ਸਿੱਖਿਆ ਹਾਂਜੀ ਉਦੋਂ ਤਾਂ ਇਹ ਕੰਮ ਰੂਜਦੇ ਹੋਣਾ ਲੇਪਾ ਲੂਪੀ ਵਾਲਾ ਇੱਧਰ ਵੀ ਲਾਓ ਸ਼ਾਬਾਸ਼ ਵਿੱਚ ਜਗ੍ਹਾ ਛੱਡੋ ਨਾ ਡੇਰੇ ਵਾਲਾ ਸਹੀ ਕਰਕੇ ਲਾ ਅੱਲਾ ਦੀ ਕਸਮ ਹੈ ਜ਼ਿੰਦਗੀ 'ਚ ਨਹੀਂ ਲਾਈ ਮੈਂ ਜੁੱਤੀ ਲਾਉਂਦਾ ਕੋਈ ਰੌਲਾ ਨਹੀਂ ਬਾਕੀ ਨਹੀਂ ਪਹਿਲਾਂ ਮੈਂ ਲਾਉਂਦਾ ਰਿਹਾ ਵਾਂ ਨਿੱਕੇ ਹੁੰਦੇ ਸੀ ਬੜਾ ਚਾਉ ਚਾਈ ਹੁਣ ਤਾਂ ਬਦਨੀਤੇ ਹੋਏ ਜਿਹੜੀ ਡੇਰੇ ਵਾਲਾ ਇਹ ਥੋੜਾ ਮਾਲ ਪਾ ਐ ਸੋਹਣੀ ਰੱਖ ਥੋਬੀਆਂ ਲਾਓ ਸੋਹਣੀਆਂ ਲੈ ਚਾਚਾ ਇਸ ਤੋਂ ਬਾਅਦ ਸੋਹਣੀ ਥੋੜੀ ਹਾਂ, ਲਾਉਣੀ ਇਹ ਨਹੀਂ ਬਸ ਸਹੀ ਚਾਹੀਦੀ ਆ ਹਾਂ ਕੰਮ ਸੋਹਣਾ ਲੱਗੂਗਾ ਜਿਉ ਮੁੰਡਿਆ ਤਬਾਈ ਲਈ ਆਉਂਦੇ ਵਾਕਈ ਕੰਮ ਸੋਹਣਾ ਮੁੜੋ 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 ਉਹ ਥੱਲੇ ਤਾਂ ਲਾ ਲਾ ਕਿੱਥੇ ਨੀਵਾ ਵੀ ਹੋ ਭਾਈ ਉੱਤੇ ਵੀ ਬਨੇਰਾ ਲਾਈ ਜਾਓ ਪੁੱਤ ਪਨੀਰਾ ਲਈ ਉਹਨੇ ਐਦਾਂ ਚੱਲ ਬਾਤ ਹੈ ਥੋੜਾ ਪਾ ਮਾਲ ਯਾਰ ਬਸ ਸਹੀ ਡੇਰੇ ਵਾਲਿਆ ਥੋੜਾ ਮਾਲ ਪਾ ਠੀਕ ਆ ਭਾ ਮਾਲ ਨੂੰ ਚੰਗਾ ਉੱਥੇ ਕੰਕਰੀਟ ਦਾ ਪੈਂਦਾ ਪਿਆ ਲੈ ਵੀ ਅਲੀ ਓਏ ਆ ਵੇਖਿਆ ਸੈਮ ਅਲੀ ਤੇਰੀ ਸ਼ਰਟ ਖਰਾਬ ਕਰੀ ਜਾਂਦਾ ਉਹ ਕੁਛ ਇੱਧਰ ਓਏ। ਮੇਰੀ ਆਪ ਦੀ ਕਾਟਨ ਖਰਾਬ ਹੋ ਗਈ ਭਾਈ ਚੱਲ ਪਰੇ ਨੂੰ ਸ਼ਰਟ ਨਾਲ ਲਿਬੜੇ ਕੰਧ ਭਾਵੇਂ ਲਿਬੜ ਜਵੇ ਕਾਂ ਤੇ ਲਿਬੜ ਨਹੀਂ ਪਰ ਸ਼ਰਟ ਵੀ ਲਿਬੜ ਗਈ ਥੋੜੀ ਜਿਹੀ ਜਗ੍ਹਾ ਕਰੀ ਯਾਰ ਤੂੰ ਹੀ ਧੋਊਂਗਾ ਨਾ ਕਰੋ ਤੂੰ ਹੀ ਧੋਊਂਗਾ ਮਿੰਟ ਪਾਇਆ ਵਾ ਰੇਤੋਂ ਪਾਈਏ ਜ਼ਿਆਦਾ ਖਰਾਬ ਨਾ ਕਰੋ ਪੱਕਾ ਕੰਮ ਕਰਨ ਨੂੰ ਮਾਮਾ ਮੇਰਾ ਹੱਥ ਤਿਲਕਦਾ ਪਿਆ ਜੀ ਮਾੜਾ ਕੀ ਆ ਚੱਕ ਲੈ ਕੀ ਗੱਲ ਐਵੇਂ ਚੱਕ ਹੁੰਦੀ ਤਿਲਕਦਾ ਵਾ ਰੇੜੀ ਮੂਦੀ ਹੋ ਗਈ ਨਾ ਤੇਰੇ ਕੁਝ ਕੋਣ ਮੈਂ ਕੀ ਕਰੂੰਗਾ ਹੁਣ ਮੈਂ ਲਾਤੀ ਨਾਲ ਹੁਣ ਮੈਂ ਇਹਦਾ ਕੀ ਕਰਾਂ ਪਿੱਛੇ ਮੋਟਰ ਆ ਗਈ ਆ ਨਾਲ ਦੀ ਥੋੜੀ ਜਿਹੀ ਲਾ ਲਓ ਮੈਨੂੰ ਨਾ ਉਹ ਆ ਜਿਹੜੀ ਗੱਲ ਮੈਂ ਡਰਦਾ ਮੈਂ ਡਰਦਾ ਮੇਰਾ ਮੂੰਹ ਤੇ ਮਿੱਟੀ ਨਾ ਪਵੇ ਵਾਲਾਂ 'ਚ ਨਾ ਪਵੇ ਕੱਪੜੇ ਨਾ ਨਿਪਣ ਨਹਾਉਣਾ ਨਾ ਪਵੇ ਇਹ ਤੈਨੂੰ ਲਪੇੜਨਾ ਹੀ ਪੈਣਾ ਭਾਈ ਇਹ ਲਪੇੜਨਾ ਹੀ ਪੈਣਾ ਮੈਂ ਲਾ ਲਿਆ ਹਿਸਾਬ ਨਾ ਮਾਮਾ ਸ਼ਾਬਾਸ਼ ਸੋਹਣਾ ਕੰਮ ਕਰੋ ਲੋ ਜੀ ਹੋ ਗਈਆਂ ਪਲਸਤਰ ਹੋ ਗਈਆਂ ਇੱਕ ਹਿਸਾਬ ਦੀਆਂ ਜਗੜਬੰਦ ਲੱਗ ਗਿਆ ਪੂਰੇ ਤੇ ਨਿਜ਼ਾਮ ਅੰਦਰ ਵੀ ਸਟਾਰਟ ਆ ਚਾਚੇ ਨੇ ਕੀਤਾ ਹੋਇਆ ਚਾਚਾ ਉਹ ਪਰਲਾ ਹੋ ਜਾਊਗਾ ਕਿ ਨਹੀਂ ਹੋਊਗਾ ਇਹਦਾ ਪਰਲਾ ਆ ਹਿੱਸਾ ਤਾਂ ਹੋ ਜੂ ਹਨਾ ਆ ਬਾਕੀ ਆਪਾਂ ਨਹੀਂ ਕਰਨਾ ਹਨਾ ਬਾਕੀ ਕੰਨਾਂ ਦੀ ਪਹਿਲਾਂ ਹੀ ਸਫਾਈ ਵਧੀਆ ਕੀਤੀ ਹੋਈ ਸੀ ਤੇ ਆ ਤਾਂ ਕਰਕੇ ਕਰਦੇ ਮੈਂ ਪੂਰਾ ਲੱਗ ਜੂਗੀ ਸੋਹਣੀ ਹੈ ਜੀ ਅਲੀ ਸਾਹਿਬ ਐ ਸਾਈਡ ਓਕੇ ਕਰਤਾ ਕੰਮ ਲਾ ਕੇ ਥੋਪਿਆ ਕਾਟਲ ਬੇੜ ਲਈ ਅੱਜ ਆਪਦੀ ਤੂੰ ਤੇ ਭੱਜ ਗਿਆ ਭਾਈ ਭਾਈ ਭੱਜਣਾ ਹੀ ਸੀ ਹੁਣ ਨਾ ਹੋਇਆ ਮੈਂ ਕਿਹਾ ਇੰਨੀ ਕੀ ਕੰਧ ਰਹਿ ਗਈ ਆ ਆਤੀ ਫੜ ਕੇ ਲਿਆਂਦੇ ਆ ਭਾਈ ਸਾਨੂੰ ਤੂੰ ਆਪ ਨਹਾਉਣ ਚਲ ਗਿਆ ਵਾ ਤੇ ਅਸੀਂ ਇੱਥੇ ਲੱਗੇ ਆ ਕਿਆ ਚਾਚਾ ਨਹੀਂ ਇਦਾਂ ਦਾ ਨਹੀਂ ਮੈਂ ਕਿਹਾ ਯਾਰ ਚੱਲ ਹੁਣ ਵੀ ਇੰਨਾ ਕੀ ਥਾਂ ਲਾਉਣਾ ਵਾ ਕਿੱਡੀ ਕਿ ਉੱਥੇ ਗੱਲ ਆ ਤੇ ਸੈਮ ਆ ਸਾਰਾ ਪਾਣੀ ਪੂਣੀਆਂ ਨਾਲ ਵਿੱਚੋਂ ਕੱਢ ਦੇ ਅਲੀ ਨੇ ਐਵੇਂ ਕੱਢਦਾ ਇੱਥੇ ਕਿਉਂ ਮੈਂ ਇੱਥੇ ਹੀ ਛੜਕਾ ਚੁੱਕੂ ਦੇਣਾ ਨਹੀਂ ਇਦਾਂ ਹੀ ਕੱਢ ਦੇ ਇਹਨੂੰ ਨਾ ਅਸਲ ਨੂੰ ਲਾਉਨੇ ਆ ਬਾਅਦ ਦੇ ਵਿੱਚ ਉਹਨੂੰ ਲਾਉਨੇ ਆ ਵੀ ਆ ਸਾਰਾ ਜਿਹੜਾ ਨਾ ਥੋੜਾ ਕਈ ਮਾਰ ਕੇ ਸਾਰਾ ਸਿੱਧਾ ਪੱਧਰਾ ਜਿਹਾ ਕਰ ਦੇਵੇ ਤਾਂ ਫਿਰ ਹੋ ਜਾਊਗਾ ਨਿਜ਼ਾਮ ਓਕੇ ਕਿਉਂ ਚਾਚਾ ਜੀ ਇਹਦੇ ਵਿੱਚ ਹੁਣ ਭਲ ਸਿੱਟ ਦਾਂਗੇ ਬਾਅਦ ਚ ਹਨਾ ਆ ਇੱਕ ਟਰਾਲੀ ਭਲਦੀ ਪਾਓ ਕੱਢੀ ਕਰੇ ਘੋੜੀ ਛੱਡ ਲਓ ਬਸ ਹਨਾ ਕੰਮ ਨਿਬੜ ਗਿਆ ਕੰਮ ਨਿਬੜ ਗਿਆ ਲੋ ਜੀ ਅੱਲਾ ਰੱਖੇ ਸਾਡੇ ਖੈਰ ਲੋ ਕਲੀਅਰ ਹੋ ਗਿਆ ਜੀ ਸਾਡਾ ਕੰਮ ਕਲੀਅਰ ਹੋ ਗਿਆ ਹਾਂ ਤੁਹਾਡਾ ਹੋ ਗਿਆ ਹਾਂਜੀ। ਤੇ ਹੁਣ ਜੋ ਮਰਜ਼ੀ ਕਰੋ ਭਾਵੇਂ ਘੋੜੀਆਂ ਛੱਡੋ ਤੇ ਭਾਵੇਂ ਇਹਦੇ ਵਿੱਚ ਛੱਡੋ ਕੱਟੇ ਬੱਚੇ ਹਾਂਜੀ ਆ ਵੜ ਜਾ ਆ ਵੜ ਜਾ ਤੇ ਆ ਜਿਹੜਾ ਤੂੰ 7 ਵਾਰੀ ਨਾ ਆਹ ਕੰਮ ਕੀਤਾ ਕਿਉਂ ਵੀ
ਆ ਮੁੰਡਾ ਹੀ ਸਾਡਾ ਆ ਜਿਹੜਾ ਸਾਹਮਣੇ ਖੜਾ ਮੇਰੇ, ਇਹਨੇ 2 ਵਾਰੀ ਰੇੜੀ ਮੁੱਦੀ ਕੀਤੀ ਆ। ਇਹ ਅਲੀ ਕਹਿੰਦਾ ਦੁੱਧ ਦੇ ਮਾਰੇ ਹੋਏ ਆ, ਦੁੱਧ ਨਾਲ ਲੱਭਦਾ ਨਹੀਂਗਾ। ਆ ਵਿੱਚ 60,000 ਉਹਦੇ ਸਿੱਟੋ ਚੋਰ ਸਾਹਿਬ ਚੱਕੋ। ਦਿੰਦੇ ਆ ਜੀ। ਹਾਂਜੀ ਭਾਜੀ ਮਿਹਰਬਾਨੀ ਕਰੋ, ਕੰਮ ਨਿਬੇੜੋ। ਕੋਈ ਹਾਲ ਨਹੀਂ ਇਹ ਸਾਰੇ ਦੁੱਧ ਦੇ ਮਾਰੇ ਹੋਏ ਨੇ। ਥਕਾ ਦਿੱਤੇ ਹੈ ਨਿਆਣੇ ਥੱਕ ਗਿਆ ਯਾਰ। ਥੱਕਣੇ ਹੀ ਸੀ। ਇਹ ਅਲੀ ਨੇ ਥਕਾਇਆ ਗਿਆ। ਨਹੀਂ ਅਲੀ ਨੇ ਭਾ ਬੜੇ ਭਰ ਥੋਬੇ ਲਾਏ ਆ ਮਾਸ਼ਾਅੱਲਾ। ਕਿਉਂ ਅਲੀ? ਹਾਂ ਤੇਰੇ ਵਰਗੇ ਵਿੱਚੋਂ ਹੀ ਭੱਜ ਜਾਂਦੇ ਆ। ਓਕੇ ਆਪਾਂ ਤਾਂ ਨਾ ਸੱਜ ਕੇ ਐ ਸੱਜ ਧੱਜ ਗਏ ਹੁਣ ਸਕੂਨ ਆ। ਹੁਣ ਤੂੰ ਆ ਗਾਵਾਂ ਚੋਲੀ ਨਾ ਤੇ ਮੈਂ ਵੀ ਸੱਜ ਧੱਜ ਆਵਾਂ। ਚੱਕ ਕੇ ਪਾ ਪੁੱਤ ਵਿੱਚ। ਨਹੀਂ ਸ਼ਾਮ ਨੂੰ ਇਕੱਠਾ ਸੱਜ ਧੱਜ ਲੈਣਾ ਹੁਣ ਤੂੰ। ਚਾਚਾ ਕੀ ਕਹਿੰਦਾ ਇਹ? ਫੜ ਲਾ ਚਾਚਾ ਨੂੰ, ਫੜ ਲਾ। ਕੀ ਕਹਿੰਦਾ ਚਾਚੇ ਨੂੰ? ਕੀ ਕਿਹਾ ਵਾ ਚਾਚਾ? ਕੀ ਕਿਹਾ ਨੇ ਤੈਨੂੰ? ਛਿੱਟੇ ਪਾਉਂਦਾ। ਆ ਕਈ ਨਾ ਭਰ ਟੱਪੇ ਛੱਡਦਾ ਵਿੱਚ, ਤਾਂ ਚਾਚਾ ਕਹਿੰਦਾ ਹਟ ਜਾ, ਨਹੀਂ ਹਟਿਆ। ਹੈ ਨਹੀਂ ਵੀ ਮੁੰਡਾ ਨਹੀਂ ਡੋਲਦਾ, ਹੈ ਨਹੀਂ ਡੋਲਦਾ। ਚਾਚਾ ਤੂੰ ਕਿਹਾ ਸੀ ਦੁੱਧ ਦਾ ਮਾਰਿਆ ਹੋਇਆ, ਵੀ ਦੁੱਧ ਨਹੀਂ ਪੀਂਦਾ। ਜੱਟ ਚੀੜਾ, ਹੈ ਚੀੜਾ ਜੱਟ। ਚੀੜਾ, ਬਹੁਤ ਚੀੜਾ। ਚਾਚਾ ਕਹਿੰਦਾ ਸੀ ਮੁੰਡਾ ਦੁੱਧ ਦਾ ਮਾਰਿਆ ਹੋਇਆ, ਵੀ ਦੁੱਧ ਨਹੀਂ ਇਹਨੂੰ ਲੱਭਦਾ ਘਰੋਂ। ਉਹਨੇ ਕਿਹਾ ਐਵੇਂ ਨਹੀਂ ਲੱਭਦਾ। ਹਾਮੀ ਆਪਸ ਦੀ ਗੱਲ ਆ, ਹੁਣ ਕਈ ਤੇਰੇ ਤੋਂ ਭਾਰੀ ਆ, ਹੈਨਾ? ਹੈ ਹੌਲੀ ਆ। ਬੇਇੱਜ਼ਤੀ ਤੋਂ ਡਰਿਆ ਲੱਗਾ, ਹੋਰ ਕਿਉਂ? ਡੈਡੀ ਤੇ ਤੂੰ ਕੰਮ ਖਰਾਬ ਕਰ। ਕੀ ਹੋਇਆ ਜੀ? ਆ ਯਾਰ ਮੁੰਡੇ ਨੂੰ ਮੈਂ ਕਿਹਾ ਰੇੜੀ ਮੈਂ ਲੈ ਜਾ। ਹੈਲੋ ਤੈਨੂੰ ਮੈਂ ਕਿਹਾ ਦੱਸਿਆ ਸੀ ਵੀ ਉਹਨੇ ਅਲੀ ਨੇ ਸਹੀ ਕਿਹਾ ਸੀ ਵੀ ਦੁੱਧ ਦਾ ਮਾਰਿਆ ਹੋਇਆ। ਆ ਕਰਤਾ ਜੀ ਕੰਮ। ਇਹਨੂੰ ਮੈਂ ਕਿਹਾ ਵੀ ਮੈਂ ਲੈ ਆਣਾ ਵਾ, ਇਸ ਬੰਦੇ ਨੇ ਕਿਹਾ ਨਹੀਂ ਜੀ ਨਹੀਂ, ਮੈਂ ਲੈ ਜੂ। ਇਹਨੇ ਇੱਥੇ ਮੁੱਦੀ ਕਰ। ਇਹਨੂੰ ਹੁਣ ਖੜੀ ਕਰੋ। ਇਹ ਹੁਣ ਕਰ ਵੀ ਇਹਨੂੰ ਖੜੀ ਜਿਹਨੇ ਮੁੱਦੀ ਕੀਤੀ ਆ ਜੀ। ਨਾਲਾ ਥਕਵਾ ਮੈਂ ਯਾਰ ਗੋਇਆ ਚੱਕ ਲਵਾਂ। ਕੋਈ ਨਹੀਂ ਸਿੱਧੀ ਕਰਾ ਦੇ। ਚਲੋ ਜੀ ਇੱਥੇ ਹੀ ਗੁੱਟੀ ਮਾਰ, ਇੱਥੇ ਹੀ ਮਾਰ, ਕਹਿੰਦਾ ਇੱਥੇ ਹੀ ਮਾਰ। ਕੀ ਕਹਿੰਦਾ? ਗੁੱਟੀ। ਉਹ ਤੇ ਉਦੋਂ ਦਾ ਰੌਲਾ ਪਾਉਣ ਲੱਗਾ ਲਈ ਤੂੰ ਗੁੱਟੀ ਮਾਰ, ਗੁੱਟੀ ਉਹਨੇ ਮਾਰਤੀ ਵੇ ਗੁੱਟੀ। ਚੌਧਰੀ ਸਾਹਿਬ ਆ ਚੁੱਕ ਲੋ, ਤੁਸੀਂ ਸਿੱਟ ਕੇ ਉਦੋਂ ਦੂਰ ਜਾ ਕੇ ਖੜੋ ਗਏ ਆ। ਤਸਲਾ ਭਰ ਕੇ ਪੁੱਤ ਲੈ ਜਾਓ ਯਾਰ। ਆ ਚਲੋ ਅਲੀ ਰਹਿ ਗਿਆ ਐਂਡ ਯਾਰ, ਮਿੰਟ ਮਾਰ ਲਾ ਯਾਰ ਇਹ ਨਾ ਕੀ ਕਰਨਾ ਯਾਰ। ਚਾਚਾ ਕਹਿੰਦਾ ਯਾਰ ਇੱਥੇ ਗੁੱਟੀ ਮਾਰ। ਗੁੱਟੀ ਮਰਾਤੀ ਤੂੰ ਉਹਦੀ। ਇਹਨੇ ਐ ਮੋੜਿਆ ਗੁੱਟ ਐ ਕਰਕੇ ਚੱਕ ਕੇ ਸਿੱਟਿਆ। ਹੈ ਗੁੱਟੀ ਇੱਥੇ ਹੀ ਮਾਰ ਹੈ। ਏਦਾਂ ਕਰਕੇ ਆਹ ਵੱਜੀ ਗੁੱਟੀ। ਓਏ ਹੋਏ ਬਸ ਸਹੀ ਆ। ਮਾਮਾ ਵੈਸੇ ਏਦਾਂ ਨਾ ਲਾਈ ਆਈਏ। ਕਿੱਦਾਂ ਆ ਚਮੜ ਜੂਗੀ। ਐਂਡ ਤੇ ਹੁਣ ਗੰਦ ਮਾਰਨਾ ਕਿਉਂ ਚਾਚਾ? ਯਾਰ ਗਾਲਾਂ ਉੱਠ ਪੋ ਯਾਰ, ਕੋਈ ਗੱਲ ਆ ਯਾਰ। ਓ ਯਾਰ ਕਈ ਦੇ ਦੇ ਹਮ ਯਾਰ, ਦੇ ਦੇ ਕਈ। ਬੰਦੇ ਸਾਡੇ ਬਹੁਤੇ ਆ ਤੇ ਕੰਮ ਸਾਡਾ ਥੋੜਾ ਵਾ। ਲੋ ਚਾਚਾ ਜੀ ਅੱਲਾ ਦੀ ਸਪੁਰਦ ਹੈ ਤੇ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। ਇਹ ਐ ਬੜਾ ਸੋਹਣਾ ਬੜਾ ਨਿਜ਼ਾਮ ਜਿਹੜਾ ਤੁਸੀਂ ਸਾਡਾ ਬੁੱਤਾ ਸਾਰਿਆ ਹੈ। ਠੀਕ ਹੈ ਜੀ, ਅੱਛਾ ਜੀ, ਮਿਹਰਬਾਨੀ ਤੁਹਾਡਾ ਬਹੁਤ ਸ਼ੁਕਰੀਆ ਚਾਚਾ। ਬਾਕੀ ਮਿਲਦੇ ਆ ਇਨਸ਼ਾਅੱਲਾ ਇਦੋਂ ਬਾਅਦ ਆਪਾਂ ਇਨਸ਼ਾਅੱਲਾ। ਲੋ ਜੀ ਨਿਜ਼ਾਮ ਓਕੇ ਕਰਤਾ ਮੁੰਡਿਆਂ ਨੇ ਹੈ ਪੂਰਾ ਹੈ। ਤੇ ਸਾਡਾ ਚਾਚਾ ਦੂਜਾ ਫੇਰ ਆ ਗਿਆ। ਚਾਚਾ ਕੀ ਹਾਲ ਈ? ਠੀਕ ਹੈ, ਨਿਜ਼ਾਮ ਓਕੇ ਹੋ ਗਿਆ ਜੀ। ਹੈ ਵਧੀਆ ਲੱਗਦਾ ਹੁਣ? ਓਕੇ ਹੈ ਨਾ? ਬੜਾ ਸੋਹਣਾ ਹੋ ਗਿਆ। ਬਾਕੀ ਗੱਲ ਇਹ ਆ ਵੀ ਕੰਮ ਮਾਸ਼ਾਅੱਲਾ ਜਿਹੜਾ ਅੱਜ ਦਾ ਨਿਬੜ ਗਿਆ, ਬੜਾ ਸੋਹਣਾ ਹੋ ਗਿਆ ਨਿਜ਼ਾਮ। ਅੱਲਾ ਰੱਖੇ ਖੈਰ ਸੁੱਖ। ਸੁਬਾਹ ਦੇਖਦੇ ਆ ਕਿ ਦਿਨ ਆਪਣਾ ਕਿਦਾਂ ਦਾ ਲੰਘਦਾ ਵਾ, ਤੇ ਸੁਬਾਹ ਦੇਖਦੇ ਆ ਵੀ ਕੀ ਕਰਨਾ ਵਾ। ਹੋਪਫੁਲੀ ਇਨਸ਼ਾਅੱਲਾ ਰੱਬ ਨੇ ਜੇ ਚਾਹਿਆ ਤੇ ਸੁਬਾਹ ਆਪਾਂ ਆਪਣਾ ਜਾਨਵਰ, ਆਪਣੀ ਘੋੜੀ ਜਿਹੜੀ ਲੈ ਆਉਣੀ ਆ। ਤੇ ਮਿਲਦੇ ਆ ਬਾਕੀ ਸੁਬਾਹ ਦੇ ਵਲੌਗ ਦੇ ਵਿੱਚ। ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਊ ਅੱਜ ਦਾ ਵਲੌਗ, ਅੱਜ ਦੀਆਂ ਗੱਲਾਂ ਬਾਤਾਂ, ਅੱਜ ਦਾ ਕੰਮਕਾਰ। ਜੇ ਵਧੀਆ ਲੱਗਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਕਰਦੇ ਕਰੋ ਲਾਜ਼ਮੀ। ਤੇ ਮਿਲਦੇ ਆ ਨਵੇਂ ਵਲੌਗ 'ਚ। ਦਿਓ ਇਜਾਜ਼ਤ, ਰੱਬ ਰੱਖਾ ਜੀ।